22 ਅਕਤੂਬਰ ਸਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਲਿਬਰਲ ਪਾਰਟੀ ਕੈਨੇਡਾ ਵਿੱਚ ਬਣਾਵੇਗੀ ਲੰਗੜੀ ਸਰਕਾਰ। ਫੈਡਰਲ ਚੋਣਾਂ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ, ਮੁੜ ਤੋਂ ਝੰਡੇ ਗੱਡੇ। ਜਗਮੀਤ ਸਿੰਘ ਹਾਰ ਕੇ ਵੀ ਜਿੱਤੇ। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਦੀ ਫੈਡਰਲ ਚੋਣਾਂ ਤੋਂ ਪਿੱਛੋਂ ਲਿਬਰਲ ਪਾਰਟੀ ਲੰਗੜੀ ਹਕੂਮਤ ਬਣਾਉਣ ਜਾ ਰਹੀ ਹੈ। ਭਾਵੇਂ ਲਿਬਰਲ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਪਰੰਤੂ ਲਿਬਰਲ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਨੇ, ਜਿਸ ਤੋਂ ਪਿੱਛੋਂ ਉਹ ਘੱਟ ਗਿਣਤੀ ਸਰਕਾਰ ਬਣਾਵੇਗੀ। ਕੁੱਲ 338 ਸੀਟਾਂ ਵਿੱਚੋਂ ਲਿਬਰਲ ਪਾਰਟੀ ਨੂੰ 155 ਸੀਟਾਂ ਹਾਸਲ ਹੋਈਆਂ ਨੇ, ਜਦੋਂ ਕਿ ਟੋਰੀਆਂ ਦੇ ਹਿੱਸੇ 121, ਬਲਾਕ ਕਿਬਕਵਾ ਦੇ ਹਿੱਸੇ 32, NDP ਦੇ 24 ਤੇ ਗ੍ਰੀਨ ਪਾਰਟੀ ਦੇ ਹਿੱਸੇ 3 ਸੀਟਾਂ ਆਈਆਂ ਨੇ। ਉੱਧਰ ਜੂਡੀ ਵਿਲਸਨ ਰਿਬੋਰਡ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜਿੱਤ ਲਈ ਹੈ ਅਤੇ ਸੰਭਵ ਹੈ ਕਿ ਹੁਣ ਲਿਬਰਲ ਪਾਰਟੀ NDP ਦੀ ਮਦਦ ਨਾਲ ਲੰਗੜੀ ਸਰਕਾਰ ਬਣਾਵੇਗੀ। ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਪੰਜਾਬੀਆਂ ਨੇ ਮੁੜ ਤੋਂ ਝੰਡੇ ਗੱਡੇ ਨੇ ਅਤੇ ਪੰਜਾਬੀਆਂ ਦੀ ਸਾਰੇ ਪਾਸੇ ਬੱਲੇ ਬੱਲੇ ਹੋ ਰਹੀ ਹੈ। ਇਹਨਾਂ ਚੋਣਾਂ ਵਿੱਚ ਕੁੱਲ 18 ਪੰਜਾਬੀ MP ਚੁਣੇ ਗਏ ਨੇ, ਜਿਨ੍ਹਾਂ ਵਿੱਚੋਂ 13 ਲਿਬਰਲ ਪਾਰਟੀ ਨਾਲ ਸੰਬੰਧਿਤ ਨੇ, ਜਦੋਂ ਕਿ ਟੋਰੀ ਪਾਰਟੀ ਦੇ 4 ਪੰਜਾਬੀ MP ਚੁਣ ਲਏ ਗਏ ਨੇ। NDP ਵੱਲੋਂ 1 ਹੀ ਪੰਜਾਬੀ MP ਚੁਣਿਆ ਗਿਆ ਹੈ। ਲਿਬਰਲ ਪੰਜਾਬੀ ਸੰਸਦਾਂ ਵਿੱਚੋਂ ਹਰਜੀਤ ਸਿੰਘ ਸੱਜਣ, ਰਣਦੀਪ ਸਿੰਘ ਸਰਾਏ, ਸੁਖ ਧਾਲੀਵਾਲ, ਨਵਦੀਪ ਸਿੰਘ ਬੈਂਸ, ਗਗਨ ਸਿਕੰਦ, ਰਮੇਸ਼ ਸੰਘਾ, ਮਨਿੰਦਰ ਸਿੱਧੂ, ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆ ਸਿੱਧੂ, ਬਰਦੀਸ਼ ਚੱਗਰ, ਰਾਜ ਸੈਣੀ ਅਤੇ ਅੰਜੂ ਢਿੱਲੋਂ ਚੁਣੇ ਗਏ ਨੇ, ਜਦੋਂ ਕਿ ਟੋਰੀਆਂ ਵੱਲੋਂ ਟਿਮ ਉੱਪਲ, ਜਸਰਾਜ ਸਿੰਘ ਹੱਲਣ, ਜੈਕ ਸਹੋਤਾ ਅਤੇ ਬੌਬ ਸਰੋਇਆ ਚੁਣ ਲਏ ਗਏ ਨੇ ਅਤੇ NDP ਵੱਲੋਂ ਉਸ ਦੇ ਆਗੂ ਜਗਮੀਤ ਸਿੰਘ ਆਪਣੇ ਹਲਕੇ ਤੋਂ ਚੋਣ ਜਿੱਤ ਗਏ ਨੇ। ਵੇਖਣ ਵਾਲੀ ਗੱਲ ਹੈ ਕਿ NDP ਦੇ ਬਾਕੀ ਦੇ ਸਾਰੇ ਪੰਜਾਬੀ ਉਮੀਦਵਾਰ ਹਾਰ ਗਏ ਨੇ। NDP ਦੇ ਕੌਮੀ ਨੇਤਾ ਜਗਮੀਤ ਸਿੰਘ ਹਾਰ ਕੇ ਵੀ ਜਿੱਤੇ ਨੇ। ਜ਼ਿਕਰਯੋਗ ਹੈ ਕਿ NDP ਨੂੰ ਇਸ ਵਾਰ ਚੋਣਾਂ ਵਿੱਚ 24 ਸੀਟਾਂ ਹਾਸਲ ਹੋਈਆਂ ਨੇ। ਪਿਛਲੀ ਵਾਰ NDP ਕੋਲ ਪਾਰਲੀਮੈਂਟ ਵਿੱਚ 39 ਸੀਟਾਂ ਸਨ ਅਤੇ ਘੱਟ ਕੇ ਸਿਰਫ 24 ਰਹਿ ਗਈਆਂ ਨੇ, ਭਾਵ NDP ਨੂੰ ਨੁਕਸਾਨ ਹੋਇਆ ਹੈ। ਬਾਵਜੂਦ ਇਸ ਦੇ ਜਗਮੀਤ ਸਿੰਘ ਜਿੱਤ ਗਏ ਨੇ, ਕਿਉਂਕਿ ਜਗਮੀਤ ਸਿੰਘ ਦੇ ਹੱਥ ਤਕੜੇ ਦਾ ਮੁੱਦਾ ਹੋਵੇਗਾ। ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਇਸ ਸਮੇਂ ਲੰਗੜੀ ਸਰਕਾਰ ਬਣਾਉਣ ਦੀ ਹਾਲਤ ਵਿੱਚ ਹੈ ਅਤੇ ਉਸ ਕੋਲ ਬਹੁਮਤ ਨਾ ਹੋਣ ਕਰਕੇ ਉਸ ਨੂੰ NDP ਤੋਂ ਮਦਦ ਲੈਣੀ ਪਵੇਗੀ, ਜਿਸ ਨਾਲ ਸੱਤਾ ਦੇ ਤਕੜੇ ਦਾ ਬੋਧਾ ਜਗਮੀਤ ਸਿੰਘ ਦੇ ਹੱਥ ਵਿੱਚ ਆ ਜਾਵੇਗਾ ਅਤੇ ਜਗਮੀਤ ਸਿੰਘ ਦੀ ਇਹ ਸਥਿਤੀ ਕਾਫੀ ਮਜ਼ਬੂਤ ਬਣ ਗਈ ਹੈ। ਜੇਕਰ ਜਗਮੀਤ ਸਿੰਘ ਦੇ ਹੱਥ ਇਹ ਮੌਕਾ ਨਾ ਆਉਂਦਾ ਤਾਂ ਜਗਮੀਤ ਸਿੰਘ ਨੂੰ ਲੀਡਰਸ਼ਿਪ ਤੋਂ ਵੀ ਹੱਥ ਧੋਣੇ ਪੈ ਸਕਦੇ ਸੀ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਵਿੱਚ NDP ਦੇ ਉਮੀਦਵਾਰਾਂ ਦੀ ਹਾਰ ਦਾ ਇੱਕ ਵੱਡਾ ਕਾਰਨ ਊਬਰ ਦਾ ਮਸਲਾ ਹੋ ਸਕਦਾ ਹੈ। ਜ਼ਿਕਰਯੋਗ ਹੈ BC ਦੇ ਵਿੱਚ ਇਸ ਸਮੇਂ NDP ਦੀ ਸਰਕਾਰ ਹੈ। ਇਸ ਸਰਕਾਰ ਦੀ ਰਹਿਨੁਮਾਈ ਦੇ ਵਿੱਚ ਊਬਰ ਟੈਕਸੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ, ਜਿਸ ਕਾਰਨ ਟੈਕਸੀ ਉਦਯੋਗ ਨਾਲ ਜੁੜੇ ਅਨੇਕਾਂ ਲੋਕ ਪਰੇਸ਼ਾਨ ਸਨ। ਇਸ ਉਦਯੋਗ ਨਾਲ ਪੰਜਾਬੀ ਵੱਡੀ ਗਿਣਤੀ ਵਿੱਚ ਜੁੜੇ ਹੋਏ ਨੇ ਅਤੇ ਸਰੀ ਇਲਾਕੇ ਵਿੱਚ ਟੈਕਸੀ ਚਲਾਉਣ ਵਾਲਿਆਂ ਦੀ ਵੱਡੀ ਗਿਣਤੀ ਵਸਦੀ ਹੈ ਅਤੇ ਇਹ ਲੋਕ NDP ਤੋਂ ਕਾਫੀ ਨਿਰਾਸ਼ ਸਨ। ਜਾਪਦਾ ਇੱਦਾਂ ਹੈ ਕਿ ਉਹਨਾਂ ਨੇ ਇਸ ਸਾਰੀ ਗੱਲ ਦਾ ਗੁੱਸਾ ਫੈਡਰਲ NDP ਦੇ ਉਮੀਦਵਾਰਾਂ 'ਤੇ ਕੱਢ ਦਿੱਤਾ ਹੈ, ਜਿਸ ਕਾਰਨ ਸਰੀ ਵਿੱਚ NDP ਦੇ ਕੁਝ ਵੀ ਹੱਥ ਪੱਲੇ ਨਹੀਂ ਪਿਆ। ਵੇਖਣ ਵਾਲੀ ਗੱਲ ਇਹ ਵੀ ਹੈ ਕਿ ਸਰੀ ਇਲਾਕੇ ਵਿੱਚ NDP ਦੇ ਸਾਂਸਦਾਂ ਦੀ ਕਾਫੀ ਭਰਮਾਰ ਹੈ। NDP ਦੇ ਵਿਧਾਇਕ ਇਸ ਇਲਾਕੇ 'ਚੋਂ ਵੱਡੀ ਗਿਣਤੀ ਵਿੱਚ ਚੁਣੇ ਗਏ ਸਨ ਅਤੇ BC ਦੀ NDP ਸਰਕਾਰ ਦੇ ਵਿੱਚ ਉਹਨਾਂ ਦਾ ਕਾਫੀ ਬੋਲਬਾਲਾ ਹੈ, ਪਰੰਤੂ ਫੈਡਰਲ ਚੋਣਾਂ ਵਿੱਚ ਉਹ ਆਪਣੇ ਹਲਕਿਆਂ ਦੇ ਵਿੱਚ ਕਿਸੇ ਕਿਸਮ ਦਾ ਅਸਰ ਨਹੀਂ ਪਾ ਸਕੇ। ਲਿਹਾਜ਼ਾ ਲਿਬਰਲ ਪਾਰਟੀ ਨੇ ਇਹਨਾਂ ਹਲਕਿਆਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਅਤੇ NDP ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਹੈ। ਬਰਨਬੀ ਨਾਰਥ ਸੀਮੋਰ ਹਲਕੇ ਤੋਂ NDP ਦੇ ਉਮੀਦਵਾਰ ਸਵੈਨ ਰੋਬਿਨਸਨ ਦੀ ਹਾਰ ਨਾਲ ਮਨੁੱਖੀ ਹੱਕਾਂ ਨਾਲ ਪਿਆਰ ਰੱਖਣ ਵਾਲੇ ਲੋਕਾਂ ਨੂੰ ਕਾਫੀ ਠੇਸ ਪਹੁੰਚੀ ਹੈ। ਸਵੈਨ ਰੋਬਿਨਸਨ ਮਨੁੱਖੀ ਹੱਕਾਂ ਦੇ ਝੰਡਾ ਬਰਦਾਰ ਨੇ। ਉਹ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਅਤੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ ਸੀ ਅਤੇ ਇੱਥੋਂ ਤੱਕ ਕਿ ਸਿੱਖ ਆਗੂ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਤੁੜਾਉਣ ਦੀ ਖਾਤਰ ਵੀ ਉਹਨਾਂ ਨੇ ਮੁਹਿੰਮ ਵਿੱਚ ਹਿੱਸਾ ਪਾਇਆ ਸੀ ਅਤੇ ਸਵੈਨ ਰੋਬਿਨਸਨ ਮਨੁੱਖੀ ਹੱਕਾਂ ਦੇ ਉੱਪਰ ਲਗਾਤਾਰ ਗੱਲਬਾਤ ਕਰਦੇ ਆਏ ਨੇ। ਪਿੱਛੇ ਜੇ ਉਹਨਾਂ ਨੇ ਕਸ਼ਮੀਰ ਦਾ ਮਸਲਾ ਵੀ ਕਾਫੀ ਦ੍ਰਿੜਤਾ ਨਾਲ ਚੁੱਕਿਆ ਸੀ ਅਤੇ ਸਿੱਖ ਭਾਈਚਾਰੇ ਨੂੰ ਆਸ ਸੀ ਕਿ ਇਸ ਵਾਰ ਸਵੈਨ ਰੋਬਿਨਸਨ ਚੁਣ ਲਏ ਜਾਣਗੇ ਅਤੇ ਮੁੜ ਤੋਂ ਪਾਰਲੀਮੈਂਟ ਵਿੱਚ ਜਾਣਗੇ ਅਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਨਗੇ। ਸਵੈਨ ਰੋਬਿਨਸਨ ਬਰਨਬੀ ਨਾਰਥ ਸੀਮੋਰ ਹਲਕੇ ਤੋਂ ਉਮੀਦਵਾਰ ਸਨ, ਜਿੱਥੇ ਮੌਜੂਦਾ ਲਿਬਰਲ MP ਟੈਰੀ ਬੀਚ ਨੇ ਉਹਨਾਂ ਨੂੰ ਹਰਾ ਦਿੱਤਾ ਹੈ। ਟੈਰੀ ਬੀਚ ਨੂੰ 17,404 ਵੋਟਾਂ ਪਈਆਂ, ਜਦੋਂ ਕਿ ਸਵੈਨ ਰੋਬਿਨਸਨ ਨੂੰ ਕੇਵਲ 15,844 ਵੋਟਾਂ ਹਾਸਲ ਹੋਈਆਂ। ਭਾਵੇਂ ਇਸ ਗੱਲ ਦੀ ਉਮੀਦ ਸੀ ਕਿ ਸਵੈਨ ਰੋਬਿਨਸਨ ਇਸ ਵਾਰ ਜਿੱਤ ਜਾਣਗੇ, ਪਰੰਤੂ ਅਜਿਹਾ ਨਾ ਹੋ ਸਕਿਆ, ਜਿਸ ਕਰਕੇ ਉਹਨਾਂ ਨਾਲ ਪਿਆਰ ਕਰਨ ਵਾਲਿਆਂ ਦੀ ਉਮੀਦਾਂ ਟੁੱਟ ਗਈਆਂ ਨੇ। ਜੋਡੀ ਵਿਲਸਨ ਰਿਬੋਰਡ ਦੀ ਚੋਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਇੱਕ ਜ਼ਬਰਦਸਤ ਸਬਕ ਹੈ,
ਚੇਤੇ ਰਹੇ ਜੂਡੀ ਵਿਲਸਨ ਰਿਬੋਲਡ ਕਿਸੇ ਵੇਲੇ ਟਰੂਡੋ ਸਰਕਾਰ ਦੇ ਵਿੱਚ ਮੰਤਰੀ ਸੀ ਅਤੇ ਉਹ ਨਿਆਂ ਮੰਤਰੀ ਸੀ ਅਤੇ ਇਸ ਅਹੁਦੇ 'ਤੇ ਨਿਯੁਕਤ ਕੀਤੀ ਜਾਣ ਵਾਲੀ ਪਹਿਲੀ ਮੂਲ ਵਾਸੀ ਔਰਤ ਸੀ। ਜੂਡੀ ਵਿਲਸਨ ਰਿਬੋਲਡ ਅਤੇ ਜਸਟਿਨ ਟਰੂਡੋ ਵਿਚਾਲੇ ਕਈ ਕਿਸਮ ਦੇ ਮਤਭੇਦ ਉੱਭਰ ਆਏ ਸਨ, ਜਿਸ ਦੇ ਮੱਦੇਨਜ਼ਰ ਉਸ ਨੂੰ ਟਰੂਡੋ ਸਰਕਾਰ ਨੇ ਆਪਣੇ ਕਾਕਸ 'ਚੋਂ ਕੱਢ ਦਿੱਤਾ ਸੀ ਅਤੇ ਇਸ ਨੂੰ ਲੈ ਕੇ ਮੂਲ ਵਾਸੀਆਂ ਵਿੱਚ ਭਾਰੀ ਰੋਸ ਸੀ। ਜੂਡੀ ਵਿਲਸਨ ਰਿਬੋਲਡ ਨੂੰ SNC ਲਾਵਲਿਨ ਦੇ ਮਸਲੇ ਕਾਰਨ ਪਾਰਟੀ ਤੋਂ ਪਾਸੇ ਕਰ ਦਿੱਤਾ ਗਿਆ ਸੀ। ਟਰੂਡੋ ਸਰਕਾਰ ਦੋਸ਼ ਲੱਗ ਰਹੇ ਸਨ ਕਿ ਉਸ ਵੱਲੋਂ ਇੱਕ ਬਦਨਾਮ ਤੇ ਭ੍ਰਿਸ਼ਟ ਕੰਪਨੀ SNC ਲਾਵਲਿਨ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਰਹੀ ਸੀ ਅਤੇ ਇਸ ਦੇ ਲਈ ਉਹਨਾਂ ਨੇ ਜੂਡੀ ਵਿਲਸਨ ਰਿਬੋਲਡ ਦੀ ਬਲੀ ਦੇ ਦਿੱਤੀ ਸੀ ਅਤੇ ਇਸ ਵਾਰ ਜੂਡੀ ਵਿਲਸਨ ਰਿਬੋਲਡ ਨੂੰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਨੀ ਪਈ ਸੀ। ਅਖੀਰ ਉਸਨੇ ਜਿੱਤ ਹਾਸਲ ਕਰ ਲਈ ਹੈ ਅਤੇ ਇਹ ਟਰੂਡੋ ਲਈ ਇੱਕ ਸਬਕ ਹੈ। ਕੱਲ੍ਹ ਜਿਸ ਸਮੇਂ ਕੈਨੇਡਾ ਭਰ ਵਿੱਚ ਵੋਟਾਂ ਪੈ ਰਹੀਆਂ ਸਨ ਤਾਂ ਕੁਬੈਕ, ਨੋਵਾ ਸਕੋਸ਼ੀਆ ਅਤੇ ਨਿਊ ਬ੍ਰੰਸਵਿਕ ਇਲਾਕਿਆਂ ਦੇ ਵਿੱਚ ਰੋਬੋ ਕਾਲਾਂ ਰਾਹੀਂ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਰੋਬੋ ਕਾਲਾਂ ਰਾਹੀਂ ਵੋਟਰਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਚੋਣਾਂ ਸੋਮਵਾਰ ਨੂੰ ਨਹੀਂ ਸਗੋਂ ਮੰਗਲਵਾਰ ਨੂੰ ਪੈ ਰਹੀਆਂ ਨੇ ਅਤੇ ਲੋਕਾਂ ਨੂੰ ਭੁਲੇਖੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਵੋਟਾਂ ਪਾਉਣ ਤੋਂ ਰੋਕਣ ਦਾ ਯਤਨ ਕੀਤਾ ਗਿਆ। ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਹੈ। ਪਿਛਲੇ ਸਮਿਆਂ ਵਿੱਚ ਵੀ ਟੋਰੀ ਪਾਰਟੀ ਦੋਸ਼ ਲੱਗੇ ਸਨ ਕਿ ਉਸ ਵੱਲੋਂ ਅਜਿਹੇ ਹੱਥਕੰਡੇ ਵਰਤੇ ਗਏ ਸਨ। ਕੱਲ੍ਹ ਦੀਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਵੱਲ ਪੂਰੀ ਦੁਨੀਆ ਦਾ ਧਿਆਨ ਸੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਗੂਗਲ ਸਰਚ ਇੰਜਨ ਨੇ ਆਪਣਾ ਮੁਹਾਂਦਰਾ ਬਦਲ ਲਿਆ ਸੀ। ਗੂਗਲ ਸਰਚ ਇੰਜਨ ਵਾਲਿਆਂ ਨੇ ਆਪਣੇ ਮੁੱਖ ਪੇਜ ਦੇ ਉੱਪਰ ਉਹ ਅੱਖਰ ਦੀ ਥਾਂ 'ਤੇ ਬੈਰਡ ਪੇਟੀ ਚਾੜ ਦਿੱਤੀ ਸੀ ਅਤੇ ਉਸ ਉੱਪਰ ਕੈਨੇਡਾ ਦਾ ਝੰਡਾ ਚੜ੍ਹਿਆ ਹੋਇਆ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਰ ਦਾ ਧਿਆਨ ਕੈਨੇਡਾ ਦੀਆਂ ਚੋਣਾਂ ਵੱਲ ਸੀ। ਲੋਕ ਵੇਖਣਾ ਚਾਹੁੰਦੇ ਸਨ ਕਿ ਇੱਥੇ ਜਿੱਤਦਾ ਕੌਣ ਹੈ ਅਤੇ ਹਾਰ ਕਿਸ ਨੂੰ ਨਸੀਬ ਹੁੰਦੀ ਹੈ। ਸਰੀ ਵਿੱਚ ਵਾਪਰੇ ਭਿਆਨਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਸਰੀ ਦੇ ਗੈਸ ਸਟੇਸ਼ਨ ਨੂੰ ਅੱਗ ਲੱਗੀ ਹੈ। ਗੈਸ ਸਟੇਸ਼ਨ ਦੇ ਇੱਕ ਸਟੋਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਈ ਹੈ। ਕੁਦਰਤੀ ਤੌਰ 'ਤੇ ਸਟੇਸ਼ਨ ਦੇ ਪੰਪ ਬਚੇ ਰਹੇ, ਨਹੀਂ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। BC ਦੇ ਵਿਲੀਅਮ ਲੇਕ ਇਲਾਕੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕ ਔਰਤ ਦੇ ਮਾਰੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਗੱਡੀ ਕਾਬੂ ਤੋਂ ਬਾਹਰ ਹੋ ਕੇ ਹਾਈਵੇ ਤੋਂ ਉਤਰ ਗਈ ਤੇ ਉਲਟ ਗਈ, ਜਿਸ ਨਾਲ ਉਸ ਵਿੱਚ ਸਵਾਰ ਇੱਕ ਔਰਤ ਦੀ ਮੌਤ ਹੋਈ ਹੈ, ਜਦੋਂ ਕਿ 4 ਵਿਅਕਤੀ ਫੱਟੜ ਹੋਏ ਨੇ। ਅਧਿਕਾਰੀਆਂ ਦਾ ਅਨੁਮਾਨ ਹੈ ਕਿ ਹਾਦਸਾ ਸ਼ਰਾਬ ਕਾਰਨ ਵਾਪਰਿਆ ਹੈ। ਤੇ ਅੰਤ ਵਿੱਚ ਤਬਸਰਾ। ਕੱਲ੍ਹ ਦੀਆਂ ਫੈਡਰਲ ਚੋਣਾਂ ਦੇ ਵਿੱਚ ਨਸਲਵਾਦ ਨੂੰ ਕਰਾਰੀ ਹਾਰ ਦਿੱਤੀ ਗਈ ਹੈ। ਲੋਕਾਂ ਨੇ ਜਿਸ ਤਰੀਕੇ ਨਾਲ ਵੱਧ ਚੜ੍ਹ ਕੇ ਵੋਟਾਂ ਪਾਈਆਂ ਅਤੇ ਸੱਜੇ ਪੱਖੀ ਪਾਰਟੀ ਟੋਰੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਇਸ ਤੋਂ ਇਲਾਵਾ ਵਧੇਰੇ ਸੱਜੇ ਪੱਖੀ ਪਾਰਟੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਏ ਆਪਣੇ ਹਲਕੇ ਤੋਂ ਵੀ ਹਾਰ ਗਏ। ਇਸ ਤੋਂ ਸਾਫ਼ ਹੈ ਕਿ ਕੈਨੇਡਾ ਦੇ ਲੋਕਾਂ ਨੇ ਏਕਾ ਕਰਕੇ ਨਸਲਵਾਦ ਦੇ ਉਲਟ ਵੋਟਾਂ ਪਾਈਆਂ। ਚੇਤੇ ਰਹੇ, ਇਹਨਾਂ ਚੋਣਾਂ ਵਿੱਚ ਨਸਲਵਾਦ ਪੂਰੀ ਤਰ੍ਹਾਂ ਭਾਰੂ ਸੀ ਅਤੇ ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ ਸੀ। ਖਾਸ ਤੌਰ 'ਤੇ PPC ਦੇ ਆਗੂ ਮੈਕਸਿਮ ਬਰਨੀਏ ਵੱਲੋਂ ਲਗਾਤਾਰ ਨਫ਼ਰਤ ਫੈਲਾਈ ਜਾ ਰਹੀ ਸੀ ਅਤੇ ਉਹਨਾਂ ਦੀ ਪਾਰਟੀ ਦੇ ਤਾਰ ਖੁੱਲ੍ਹਮ-ਖੁੱਲ੍ਹਾ ਤੌਰ 'ਤੇ ਨਸਲਵਾਦੀ ਜਥੇਬੰਦੀਆਂ ਨਾਲ ਵੀ ਜੁੜੇ ਹੋਏ ਸਨ। ਇੱਥੋਂ ਤੱਕ ਕਿ ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਵੀ ਨਸਲੀ ਸੋਚ ਰੱਖਣ ਵਾਲਿਆਂ ਨੂੰ ਪੱਠੇ ਪਾ ਰਹੇ ਸਨ ਅਤੇ ਜਿਸ ਤਰੀਕੇ ਨਾਲ ਲੋਕਾਂ ਨੇ ਏਕਾ ਕਰਕੇ ਮੁੜ ਤੋਂ ਲਿਬਰਲ ਨੂੰ ਘੱਟ ਗਿਣਤੀ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ ਤੇ ਇਹਨਾਂ ਪਾਰਟੀਆਂ ਨੂੰ ਖੁੰਝੇ ਲਾ ਦਿੱਤਾ ਹੈ, ਇਸ ਤੋਂ ਕਲੀਅਰ ਹੈ ਕਿ ਕੈਨੇਡਾ ਦੇ ਵੋਟਰਾਂ ਨੇ ਨਸਲਵਾਦ ਦੇ ਖਿਲਾਫ ਆਪਣਾ ਸੁਨੇਹਾ ਦੇ ਦਿੱਤਾ ਹੈ। ਇਸ ਤੋਂ ਇਲਾਵਾ ਜੂਡੀ ਵਿਲਸਨ ਰਿਬੋਲਡ ਦੀ ਜਿੱਤ ਵੀ ਇਸੇ ਗੱਲ ਦਾ ਸੰਕੇਤ ਹੈ। ਜੂਡੀ ਵਿਲਸਨ ਰਿਬੋਲਡ ਮੂਲ ਵਾਸੀ ਹੈ ਅਤੇ ਉਹ ਕੈਨੇਡਾ ਵਿੱਚ ਨਿਆਂ ਮੰਤਰੀ ਬਣਨ ਵਾਲੀ ਪਹਿਲੀ ਮੂਲ ਵਾਸੀ ਔਰਤ ਸੀ ਅਤੇ ਉਸਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮਤਭੇਦ ਉੱਭਰ ਆਏ ਸਨ, ਜਿਸ ਤੋਂ ਪਿੱਛੋਂ ਉਸਦੀ ਬਲੀ ਦੇ ਦਿੱਤੀ ਗਈ ਸੀ। ਜਿਸ ਤੋਂ ਇੰਝ ਪਤਾ ਲੱਗਦਾ ਹੈ ਕਿ ਮੂਲ ਵਾਸੀਆਂ ਦੇ ਖਿਲਾਫ ਕੈਨੇਡਾ ਵਿੱਚ ਢਾਂਚਾਗਤ ਨਸਲਵਾਦ ਅਜੇ ਵੀ ਜਾਰੀ ਹੈ ਅਤੇ ਜੂਡੀ ਵਿਲਸਨ ਰਿਬੋਲਡ ਦੀ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਜਿੱਤ ਵੀ ਇਸੇ ਗੱਲ ਦਾ ਸੰਕੇਤ ਹੈ ਕਿ ਲੋਕਾਂ ਨੇ ਟਰੂਡੋ ਸਰਕਾਰ ਵੱਲੋਂ ਜੂਡੀ ਵਿਲਸਨ ਰਿਬੋਲਡ ਪ੍ਰਤੀ ਅਪਣਾਏ ਗਏ ਰਵੱਈਏ ਦਾ ਡਟਵਾਂ ਵਿਰੋਧ ਕੀਤਾ ਹੈ ਅਤੇ ਇੱਕ ਤਰੀਕੇ ਨਾਲ ਪ੍ਰਧਾਨ ਮੰਤਰੀ ਟਰੂਡੋ ਨੂੰ ਵੀ ਸੁਨੇਹਾ ਭੇਜ ਦਿੱਤਾ ਹੈ। ਉੱਧਰ ਭਾਰਤੀ ਏਜੰਸੀਆਂ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ। ਭਾਰਤੀ ਏਜੰਸੀਆਂ ਦੀ ਕੋਸ਼ਿਸ਼ ਸੀ ਕਿਵੇਂ ਨਾ ਕਿਵੇਂ ਲਿਬਰਲ ਪਾਰਟੀ ਅਤੇ NDP ਨੂੰ ਠਿੱਬੀ ਲਾਈ ਜਾਵੇ। ਖਾਸ ਤੌਰ 'ਤੇ ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਨਹੀਂ ਸਨ ਚਾਹੁੰਦੇ ਕਿ ਟਰੂਡੋ ਨੂੰ ਇੱਕ ਮੌਕਾ ਹੋਰ ਮਿਲੇ ਅਤੇ ਨਾ ਹੀ ਉਹ ਜਗਮੀਤ ਸਿੰਘ ਨੂੰ ਵੇਖਣਾ ਪਸੰਦ ਕਰਦੇ ਸਨ। ਅਖੀਰ ਵਿੱਚ ਦੋਨਾਂ ਵੱਲੋਂ ਰਲ ਕੇ ਹੁਣ ਸਰਕਾਰ ਬਣਾਈ ਜਾਵੇਗੀ ਅਤੇ ਇੱਕ ਤਰੀਕੇ ਨਾਲ ਭਾਰਤੀ ਏਜੰਸੀਆਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਇਸ ਨਾਲ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।